बिस्मिल्लाहिर्रहमानिर्रहीम ते अस्सलाम वालेकुम। 3 अगस्त ਹਫਤੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਚੇਤੇ ਕਰਾ ਦਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਛੇਤੀ ਨਾਲ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਸ਼ੇਅਰ ਕਰੋ। ਹੁਣ ਆਉਣੇ ਅੱਜ ਦੀਆਂ ਗੱਲਾਂ ਬਾਤਾਂ ਵਾਲੇ ਪਾਸੇ ਜਿਨ੍ਹਾਂ ਤੇ ਚਾਨਣ ਪਾਉਣਾ। ਜਿਹੜੀ ਪਹਿਲੀ ਖਬਰ ਤੇ ਚਾਨਣ ਪਾਉਣਾ ਉਹ ਇੱਕ ਤੇ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਦਾ ਸ਼ੁਕਰੀਆ ਅਦਾ ਕਰਨਾ, ਤੁਹਾਡੇ ਸਾਰਿਆਂ ਦੀ ਸਪੋਰਟ ਦਾ ਸ਼ੁਕਰੀਆ ਅਦਾ ਕਰਨਾ। ਕੱਲ ਸ਼ਾਮੀ ਮੇਰੇ ਭਾਈ ਨੂੰ ਰਿਹਾਈ ਮਿਲੀ ਹੈ। ਜਿਹੜੇ ਅਗਵਾ ਹੋਏ ਸਨ ਉਹਨਾਂ ਨੂੰ ਰਿਹਾਈ ਮਿਲੀ ਔਰ ਉਹ ਘਰ ਆਏ ਨੇ ਔਰ ਇਹਦੀ ਬੜੀ ਜਿਹੜੀ ਸਭ ਤੋਂ ਵੱਡੀ ਵਜ੍ਹਾ ਹੈ ਉਹ ਜ਼ਾਹਿਰ ਹੈ ਜੱਜਿਸ ਦੀ ਮਿਹਰਬਾਨੀ ਹੈ। ਜਿਹੜੇ ਬੜੇ ਦਲੇਰ 3 ਜੱਜਿਸ ਮੈਂ ਕਹਾਂਗਾ। ਜਸਟਿਸ ਅਮਜਦ ਰਫੀਕ ਸਾਹਿਬ ਸਭ ਤੋਂ ਪਹਿਲੇ ਲਾਹੌਰ ਹਾਈ ਕੋਰਟ 'ਚ ਕੋਸ਼ਿਸ਼ ਕਰਦੇ ਰਹੇ। ਉਸ ਤੋਂ ਬਾਅਦ ਜਸਟਿਸ ਸਮਨ ਇਮਤਿਆਜ਼ ਸਾਹਿਬ ਉਹਨਾਂ ਨੇ ਇਸਲਾਮਾਬਾਦ ਹਾਈ ਕੋਰਟ 'ਚ ਇੱਕ ਤਗੜਾ ਆਰਡਰ ਪਾਸ ਕੀਤਾ ਔਰ ਫਿਰ ਉਸ ਤੋਂ ਵੀ ਤਗੜਾ ਆਰਡਰ ਜਿਹੜਾ ਉਹ ਜਸਟਿਸ ਮੀਆਂ ਗੁਲ ਹਸਨ ਔਰੰਗਜ਼ੇਬ ਸਾਹਿਬ ਨੇ ਪਾਸ ਕੀਤਾ ਔਰ ਉਸ ਤੋਂ ਜਿਸ ਵੇਲੇ ਉਹਨਾਂ ਨੇ ਉਹ ਆਰਡਰ ਵਰਬਲੀ ਪਾਸ ਕੀਤਾ ਤੇ ਉਹਨਾਂ ਨੂੰ ਫਿਰ ਅਦਾਲਤ 'ਚ ਦੱਸਿਆ ਗਿਆ ਕਿ ਜ਼ਾਹਿਰ ਹੈ ਹਕੂਮਤੀ ਵਕੀਲ ਵੱਲੋਂ ਦੱਸਿਆ ਗਿਆ ਕਿ ਜੀ ਉਹਨਾਂ ਨੂੰ ਬਾਜ਼ਿਆਬ ਕਰਵਾ ਲਿਆ ਗਿਆ ਔਰ ਉਸ ਤੋਂ ਬਾਅਦ ਨਾਮਾਲੂਮ ਲੋਕ ਜਿਸ ਨਾਮਾਲੂਮ ਤਰੀਕੇ ਨਾਲ ਲੈ ਕੇ ਗਏ ਸਨ ਉਸੇ ਨਾਮਾਲੂਮ ਤਰੀਕੇ ਨਾਲ ਉਹਨਾਂ ਨੂੰ ਰਿਹਾਈ ਦੇ ਦਿੱਤੀ ਔਰ ਉਹ ਘਰ ਪਹੁੰਚ ਗਏ। ਤੁਸੀਂ ਇਸ ਸਾਰੇ ਟਾਈਮ ਦੇ ਵਿੱਚ ਬੜੀਆਂ ਦੁਆਵਾਂ ਕੀਤੀਆਂ, ਮੇਰਾ ਸਾਥ ਨਿਭਾਇਆ, ਮੇਰੀ ਫੈਮਿਲੀ ਦਾ ਸਾਥ ਨਿਭਾਇਆ। ਇਹਦੇ ਵਾਸਤੇ ਮੈਂ ਤੁਹਾਡਾ ਸਾਰਿਆਂ ਦਾ ਬੜਾ ਮਸ਼ਕੂਰ ਹਾਂ, ਸ਼ੁਕਰਗੁਜ਼ਾਰ ਹਾਂ ਔਰ ਮੈਂ ਦੁਆ ਕਰਾਂਗਾ ਕਿ ਜਿਹੜੇ ਹੋਰ ਇਸ ਵੇਲੇ ਅਜ਼ਹਰ ਮਸ਼ਵਾਨੀ ਦੇ ਭਾਈ ਨੇ, ਦੂਸਰੇ ਦੋਸਤ ਜਿਨ੍ਹਾਂ ਦੇ ਘਰਾਂ ਵਾਲੇ ਹਜੇ ਤੱਕ ਗਾਇਬ ਨੇ, ਉਹਨਾਂ ਸਾਰਿਆਂ ਵਾਸਤੇ ਮੇਰੀ ਦੁਆ ਹੈ ਔਰ ਸਪੋਰਟ ਵੀ ਹੈ ਕਿ ਉਹ ਵੀ ਛੇਤੀ ਨਾਲ ਆਪਣੇ ਘਰਾਂ 'ਚ ਵਾਪਸ ਆਉਣ ਅਤੇ ਆਪਣੀਆਂ ਫੈਮਲੀਆਂ ਨਾਲ ਵਾਪਸ ਆ ਕੇ ਵਕਤ ਗੁਜ਼ਾਰਨ ਔਰ ਉਹਨਾਂ ਦੀਆਂ ਫੈਮਲੀਆਂ ਨੂੰ ਉਹ ਮੁਯੱਸਰ ਹੋਣ। ਅੱਛਾ ਜੀ, ਹੁਣ ਅਗਲੀ ਖਬਰ ਵਾਲੇ ਪਾਸੇ ਆਨੇ। ਅਗਲੀ ਖਬਰ ਇਹ ਹੈ ਕਿ ਸੁਹੇਲ ਵੜਾਇਚ ਸਾਹਿਬ ਨੇ ਇੱਕ ਤਜਜ਼ੀਆ ਦਿੱਤਾ ਦੋਹਰੇ। ਮੈਂ ਤੁਹਾਨੂੰ ਦੱਸਿਆ ਨਾ ਵੀ ਅੱਜ ਕੱਲ੍ਹ ਬਦਲਦੇ ਰਹਿੰਦੇ ਨੇ, ਫਿਰ ਨਵਾਂ ਨਕੋਰ ਤਜਜ਼ੀਆ ਹੈ ਔਰ ਇਸ ਤਜਜ਼ੀਏ 'ਚ ਉਹਨਾਂ ਨੇ ਕਿਹਾ ਵੀ ਜਿਹੜਾ ਪਾਪੂਲਰ ਹੈ ਨਾ ਉਹਨੂੰ ਤੁਸੀਂ ਇਸ ਵੇਲੇ ਵਜ਼ੀਰ ਆਜ਼ਮ ਬਣਾ ਦਿਓ। ਇਹ ਮੈਂ ਤੁਹਾਨੂੰ ਦੱਸਿਆ ਨਾ ਕਿ ਜਿਹੋ ਜੀ ਉਹਨਾਂ ਦੇ ਕੰਨ 'ਚ ਕੋਈ ਫੂਕ ਮਾਰਦਾ ਹੈ ਨਾ ਕਿ ਚੌਧਰੀ ਸਾਹਿਬ ਇਹ ਸੋਚ ਰਹੇ ਨੇ ਉਹ ਤਜਜ਼ੀਆ ਕਰ ਦਿੰਦੇ ਨੇ। ਇੱਕ ਦਿਨ ਉਹਨਾਂ ਨੂੰ ਦੱਸਦਾ ਕੋਈ ਵੀ ਚੌਧਰੀ ਸਾਹਿਬ ਮੁਜ਼ਾਕਰਾਤ ਕਰਨਾ ਚਾਹੁੰਦੇ ਨੇ ਅਤੇ ਹੁਣ ਇਮਰਾਨ ਖਾਨ ਨੂੰ ਲਿਆਉਣਾ ਚਾਹੁੰਦੇ ਨੇ ਔਰ ਕੰਨ 'ਚ ਪਾਉਣ ਵਾਲਾ ਬੰਦਾ ਜਿਸ ਵੇਲੇ ਦੱਸਦਾ ਅਤੇ ਅਗਲੇ ਦਿਨ ਸੁਹੇਲ ਵੜਾਇਚ ਸਾਹਿਬ ਦਾ ਕਾਲਮ ਉਹ ਆਖ ਦਿੰਦਾ। ਇੱਕ ਦਿਨ ਕੋਈ ਦੱਸਦਾ ਕਿ ਨੋ ਐਬਸੋਲੂਟਲੀ ਨਾਟ, ਸਵਾਲ ਹੀ ਪੈਦਾ ਨਹੀਂ ਹੁੰਦਾ, ਇਹ 9 ਮਈ ਵਾਲਿਆਂ ਨਾਲ ਤਾਂ ਅਸੀਂ ਗੱਲ ਵੀ ਨਹੀਂ ਕਰਨੀ। ਅਤੇ ਸੁਹੇਲ ਵੜਾਇਚ ਸਾਹਿਬ ਫਿਰ ਉਹਨਾਂ ਨੂੰ ਇੰਤਸ਼ਾਰੀ ਟੋਲਾ ਅਤੇ ਪਤਾ ਨਹੀਂ ਫਿਰ ਕੀ ਕੁਝ ਸਾਬਤ ਕਰ ਦਿੰਦੇ ਨੇ। ਮਤਲਬ ਜਿਵੇਂ ਰਾਗ ਦੇ ਗਲ 'ਚ ਰੱਸਾ ਹੁੰਦਾ ਜਿਹਨੂੰ ਮਰਜ਼ੀ ਖਿੱਚ ਲਓ, ਇਵੇਂ ਸੁਹੇਲ ਵੜਾਇਚ ਸਾਹਿਬ ਦੀ ਸਹਾਫਤ ਅਤੇ ਕਲਮ ਦੇ ਸਿਰ 'ਚ ਵੀ ਰੱਸਾ ਹੈ, ਜਿੱਧਰ ਨੂੰ ਮਰਜ਼ੀ ਖਿੱਚ ਲੈਣ ਸਰਕਾਰ ਚੌਧਰੀ ਸਾਹਿਬ ਉਹ ਜਿਹਾ ਕਾਲਮ ਲਿਖ ਦਿੰਦੇ ਨੇ। ਹੁਣ ਆਉਂਦੇ ਨੇ ਕਿ ਇਹ ਜਿਹੜੇ ਪਾਪੂਲਰ ਸਰਕਾਰ ਨੇ ਇਹਨਾਂ ਨੂੰ ਰਸਤਾ ਦਿਓ, ਇਹਨਾਂ ਨੂੰ ਇਕਤਦਾਰ 'ਚ ਲਿਆਓ। ਸਾਰੀਆਂ ਖਰਾਬੀਆਂ ਦੇ ਬਾਵਜੂਦ ਉਹ ਮਕਬੂਲ ਨੇ ਅਤੇ ਮਕਬੂਲੀਅਤ ਦਾ ਬੁਖਾਰ ਤਬ ਤੱਕ ਨਹੀਂ ਉਤਰੇਗਾ। ਹੁਣ ਜ਼ਰਾ ਗੌਰ ਕਰੋ, ਇੱਕ ਜਿਹੜਾ ਜਮਹੂਰੀਅਤ ਪਸੰਦ ਜਾਂ ਇੱਕ ਜਿਹੜਾ ਫਰੀडम ਆਫ ਸਪੀਚ ਜਾਂ ਇੱਕ ਜਿਹੜਾ ਜੈਨੂਅਨ ਸਹਾਫੀ ਹੋਏਗਾ, ਲਿਫਾਫਾ ਨਹੀਂ ਹੋਏਗਾ, ਉਹ ਕਦੀ ਵੀ ਮਕਬੂਲ ਲੀਡਰ ਦੀ ਮਕਬੂਲੀਅਤ ਨੂੰ ਬੁਖਾਰ ਨਹੀਂ ਕਹੇਗਾ। ਮਸਲਨ ਨੈਲਸਨ ਮੰਡੇਲਾ ਜਦੋਂ ਮਕਬੂਲ ਸੀ ਤਾਂ ਇਹ ਨਹੀਂ ਕਹੇਗਾ ਲੋਕਾਂ ਨੂੰ ਨੈਲਸਨ ਮੰਡੇਲਾ ਦਾ ਬੁਖਾਰ ਹੋਇਆ। ਕਿਸੇ ਵੀ ਮੁਲਕ ਦੇ ਵਿੱਚ ਅਗਰ ਕੋਈ ਲੀਡਰ ਜਿਹੜਾ ਉਹ ਮਕਬੂਲ ਹੈ ਅਤੇ ਉਹਦੀ ਮਕਬੂਲੀਅਤ ਹੈ, ਇਹ ਕਹਿਣਾ ਕਿ ਮਕਬੂਲੀਅਤ ਦਾ ਬੁਖਾਰ, ਇਹ ਨੈਗੇਟਿਵ ਐਨੋਲੋਜੀ ਜਿਹੜੇ ਇਸਤੇਮਾਲ ਕਰ ਰਹੇ ਨੇ, ਇਹਦਾ ਮਤਲਬ ਅੰਦਰੋਂ ਸਾੜ ਫੱਕ ਰਹੇ ਨੇ, ਅੰਦਰੋਂ ਇਹ ਕਹਿ ਰਹੇ ਨੇ ਕਿ ਇਹ ਦਰੁਸਤ ਗੱਲ ਨਹੀਂ ਹੈ, ਲੋਕੀ ਗਲਤੀ ਕਰ ਰਹੇ ਨੇ, ਲੋਕਾਂ ਨੂੰ ਬੁਖਾਰ ਚੜਿਆ ਜਿਹਨੂੰ ਪੰਜਾਬੀ ਤਾਪ ਚੜ੍ਹਨਾ ਆਉਂਦੇ ਨੇ। ਇਹ ਤਾਪ ਤੇ ਤੁਹਾਨੂੰ ਚੜ੍ਹ ਜਾਣਾ ਜਿੰਨਾ ਕਮਾਲ ਹੁਣ ਅੱਜ ਕੱਲ੍ਹ ਤੁਸੀਂ ਵੀ ਭਾਈ ਜੀ ਖਾ ਰਹੇ ਹੋ। ਇਹ ਅਗਰ ਕਿਤੇ ਇਮਰਾਨ ਖਾਨ ਆ ਗਿਆ ਅਤੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੋਈ ਅਤੇ ਭਾਈ ਜੀ ਇਹ ਤੁਹਾਡੇ ਵੀ ਖਾਬੇ ਸਾਹਮਣੇ ਆਉਣੇ ਨੇ ਵੀ ਕਿੰਨੇ ਕੁ ਨਾਨ ਖਾ ਗਏ ਹੋ, ਇੱਕ ਚੰਗੇਰ 'ਤੇ ਬਹਿ ਕੇ ਕਿੰਨਾ ਕਮਾਲ ਖਾ ਗਏ ਹੋ, ਇਹ ਵੀ ਭਾਈ ਜੀ ਸਾਹਮਣੇ ਆ ਜਾਏਗਾ। ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਉਹ ਇੱਕ ਤਾਂ ਆਵਾਮ ਦੀ ਤੋਹੀਨ ਕਰ ਰਹੇ ਨੇ, ਆਵਾਮ ਦੇ ਮੈਂਡੇਟ ਨੂੰ, ਆਵਾਮ ਦੀ ਸੋਚ ਨੂੰ, ਆਵਾਮ ਦਾ ਜਿਹੜੀ ਫਿਕਰ ਹੈ ਉਹਨੂੰ ਉਹ ਬੁਖਾਰ ਕਹਿ ਰਹੇ ਨੇ। ਫਿਰ ਉਸ ਤੋਂ ਬਾਅਦ ਕਹਿੰਦੇ ਨੇ ਕਿ ਜਬ ज़माम इक़्तिदार इसे नहीं मिलेगा और वो कामयाब हुआ या नाकाम हुआ, दोनों सूरतों में तजाज़िस्तान के अंदर जारी मद्दोजज़र को सुकून आ जाएगा। अजकल ये ਪਾਕਿਸਤਾਨ ਨੂੰ ਤਜ਼ਾਦਿਸਤਾਨ ਲਿਖ ਰਹੇ ਨੇ ਕਿ ਤਜ਼ਾਦਾਂ ਦੀ ਦੁਨੀਆ, ਮਤਲਬ ਇਮਰਾਨ ਖਾਨ ਦੇ ਉੱਤੇ ਚੋਟ ਕਰ ਰਹੇ ਨੇ ਕਿਉਂਕਿ ਇਮਰਾਨ ਖਾਨ ਮਕਬੂਲ ਹੈ, ਇਸ ਲਈ ਹੁਣ ਪਾਕਿਸਤਾਨ ਨਹੀਂ ਹੈ, ਤਜ਼ਾਦਿਸਤਾਨ ਹੈ। ਉਹ ਹੁਣ ਤਜ਼ਾਦ ਹੋਣ ਵਾਲਾ ਇੱਕ ਮੁਲਕ ਬਣ ਗਿਆ ਹੋਇਆ ਜਿੱਥੇ ਤਜ਼ਾਦ ਹੀ ਤਜ਼ਾਦ ਹੈ ਹਰ ਚੀਜ਼ ਦਾ। ਅਤੇ ਤੁਸੀਂ ਨੈਗੇਟਿਵਿਟੀ ਔਰ ਤੁਸੀਂ ਇੰਨਾ ਪੱਖ ਮਾਰਨ ਵਾਲਾ ਜਰਨਲਿਸਟ ਘੱਟ ਹੀ ਵੇਖਿਆ ਹੋਏਗਾ। ਲੇਕਿਨ ਉਸ ਦੇ ਬਾਵਜੂਦ ਇਹ ਵੇਖ ਲਓ ਵੀ ਮਜਬੂਰ ਇੰਨੇ ਨੇ ਭਾਈ ਹੁਣੀ ਵੀ ਹੁਣ ਲਿਖਣਾ ਪੈਣ ਡਿਆ ਕਿ ਇਕਤਦਾਰ ਦੇ ਦਿਓ, ਕਿਉਂਕਿ ਪਤਾ ਹੈ ਕਿ ਇਮਰਾਨ ਖਾਨ ਨੇ ਆਵਾਮ ਦੀ ਤਾਕਤ ਦੇ ਉੱਤੇ ਇਕਤਦਾਰ ਦੇ ਵਿੱਚ ਆਪੇ ਹੀ ਆ ਜਾਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਤੁਹਾਡੇ ਸਾਹਮਣੇ ਉਹ ਤਾਰੀਫ ਉਹ ਜਿਹੜੀ ਦੁਸ਼ਮਣ ਕਰੇ। ਇਮਰਾਨ ਖਾਨ ਸਾਹਿਬ ਨੇ, ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਕਿ ਇਮਰਾਨ ਖਾਨ ਸਾਹਿਬ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ। ਉਹ ਸਟੇਟਮੈਂਟ ਜਿਹੜੀ ਪਾਕਿਸਤਾਨ ਦੇ ਸਦਰ ਨੂੰ ਕਰਨੀ ਚਾਹੀਦੀ ਸੀ। ਸਦਰ ਕੌਣ? ਜਿਹੜਾ ਸਾਡੀ ਫੌਜ ਦਾ ਕਮਾਂਡਰ ਇਨ ਚੀਫ ਹੈ, ਉਹਨੂੰ ਕਰਨੀ ਚਾਹੀਦੀ ਸੀ, ਆਸਿਫ ਜ਼ਰਦਾਰੀ ਸਾਹਿਬ ਨੂੰ। ਉਹਨਾਂ ਕੀਤੀ ਨਹੀਂ ਕੀਤੀ। ਫਿਰ ਸਾਡੇ ਮੁਲਕ ਦਾ ਜਿਹੜਾ ਫਾਰਮ 47 ਵਾਲਾ ਵਜ਼ੀਰ ਆਜ਼ਮ ਹੈ
ਉਹਨੂੰ ਕਰਨੀ ਚਾਹੀਦੀ ਸੀ ਸ਼ਹਿਬਾਜ਼ ਸ਼ਰੀਫ ਨੂੰ, ਉਹਨੇ ਕੀਤੀ ਨਹੀਂ ਕੀਤੀ। ਫਿਰ ਉਸ ਤੋਂ ਬਾਅਦ ਫਾਰਮ 47 'ਤੇ ਹੀ ਇੱਕ ਸ਼ਾਇਦ ਕਿਸੇ ਨੂੰ ਡਿਪਟੀ ਵਜ਼ੀਰ ਆਜ਼ਮ ਵੀ ਬਣਾਇਆ ਹੋਇਆ ਔਰ ਨਾਲ ਵਜ਼ੀਰ ਖਾਰਜਾ ਵੀ ਬਣਾਇਆ ਹੋਇਆ, ਉਹਨੂੰ ਕਰਨੀ ਚਾਹੀਦੀ ਸੀ, ਉਹਨੇ ਕੀਤੀ? ਉਹਨੇ ਆਪ ਤੇ ਨਹੀਂ ਕੀਤੀ, ਉਹਦੇ ਡਿਪਾਰਟਮੈਂਟ ਨੇ ਕੀਤੀ ਸੀ, ਉਹਦੇ 'ਚ ਇਸਰਾਈਲ ਦਾ ਨਾਂ ਲਿਖ ਬੈਠੇ ਸਨ, ਉਹਨਾਂ ਮਿਟਾ ਦਿੱਤੀ ਚੁੱਪ ਕਰਕੇ। ਮਤਲਬ ਉਹਨਾਂ ਵੀ ਨਹੀਂ ਕੀਤੀ, ਬਲਕਿ ਕੀਤੀ ਹੋਈ ਵੀ ਮਿਟਾ ਦਿੱਤੀ। ਉਸ ਤੋਂ ਬਾਅਦ ਸਾਡੇ DG SPR ਸਾਹਿਬ, ਤੁਹਾਨੂੰ ਪਤਾ ਤੱਤੇ ਬਿਆਨ ਦਿੰਦੇ ਨੇ, ਉਹ ਵੀ ਉਹਨਾਂ ਨੂੰ ਵੀ ਦੇਣਾ ਚਾਹੀਦਾ ਸੀ, ਉਹ ਵੀ ਚੁੱਪ ਰਹੇ। ਉਸ ਤੋਂ ਬਾਅਦ ਸੈਕਟਰੀ ਦਫਾ, ਵਜ਼ੀਰੇ ਦਫਾ, ਕਿਸੇ ਨੇ ਬਿਆਨ ਨਹੀਂ ਦਿੱਤਾ। ਇੱਕ ਬੰਦੇ ਨੇ ਪਾਕਿਸਤਾਨੀਆਂ ਦਾ ਕਰਜ਼ਾ ਪੂਰਾ ਕੀਤਾ, ਪਾਕਿਸਤਾਨੀਆਂ ਦੇ ਹੌਸਲੇ ਵਧਾਏ, ਇੱਕ ਬੰਦੇ ਨੇ ਅਸੂਲ ਦੀ ਗੱਲ ਕੀਤੀ ਔਰ ਉਹਨੇ ਉਹ ਬਿਆਨ ਦਿੱਤਾ ਜਿਹੜਾ ਉਹਦਾ ਦੇਣਾ ਬਣਦਾ ਨਹੀਂ ਸੀ। ਉਹ ਤਾਂ ਜੇਲੇ ਬੈਠਾ ਹੋਇਆ ਸੀ, ਉਹਦਾ ਨਾਂ ਇਮਰਾਨ ਖਾਨ ਹੈ ਔਰ ਉਹਨੇ ਜਿਹੜਾ ਇਸਮਾਈਲ ਹਾਨੀਆ ਸਾਹਿਬ ਨੂੰ ਜਿਹੜਾ ਉੱਥੇ ਸ਼ਹੀਦ ਕੀਤਾ ਗਿਆ ਹੈ, ਉਹਦੇ 'ਤੇ ਵੀ ਉਹਨਾਂ ਨੇ ਉਹਨਾਂ ਦੇ ਕਤਲ ਦੇ ਉੱਤੇ ਵੀ ਬੜਾ ਸਖਤ ਬਿਆਨ ਦਿੱਤਾ ਔਰ ਜਿਹੜੀ ਬੰਬਾਰੀ ਕਰ ਰਿਹਾ ਇਸਰਾਈਲ, ਉਹਦੀ ਦੀ ਵੀ ਮਜ਼ੰਮਤ ਕੀਤੀ ਹੈ ਕਿ ਇਹ ਫਸਤਾਈਅਤ ਜਿਹੜੀ ਹੈ ਫੌਰੀ ਤੌਰ 'ਤੇ ਰੁਕਣੀ ਚਾਹੀਦੀ ਹੈ। ਇਹ ਇਮਰਾਨ ਖਾਨ ਨੇ ਜੇਲ੍ਹ 'ਚੋਂ ਬੈਠਿਆਂ ਇਹ ਬਿਆਨ ਦਿੱਤਾ, ਇਹ ਸਟੇਟਮੈਂਟ ਆਫੀਸ਼ੀਅਲੀ ਪਾਰਟੀ ਦੇ ਕੋਲੋਂ ਜਾਰੀ ਕਰਵਾਈ ਇਮਰਾਨ ਖਾਨ ਦੇ ਨਾਂ 'ਤੇ। ਔਰ ਤੁਹਾਨੂੰ ਦੱਸਿਆ ਸੀ ਕਿ ਨਜਮ ਸੇਠੀ ਸਾਹਿਬ ਪਹਿਲੇ ਵੀ ਕਹਿ ਰਹੇ ਸਨ ਅਤੇ ਉਹਨਾਂ ਨੇ ਹੁਣ ਦੁਬਾਰਾ ਕਿਹਾ, ਉਹਨਾਂ ਕਿਹਾ ਮੈਂ ਪਹਿਲਾਂ ਨਹੀਂ ਸੀ ਦੱਸਿਆ ਵੀ ਇੱਕ ਹੀ ਦਲੇਰ ਲੀਡਰ ਹੈ, ਉਹ ਇਮਰਾਨ ਖਾਨ ਹੈ ਜਿਹੜਾ ਇਹਦੀ ਮਜ਼ੰਮਤ ਵੀ ਕਰ ਸਕਦਾ ਔਰ ਇਸ 'ਤੇ ਬੋਲ ਵੀ ਸਕਦਾ। ਬਾਕੀ ਕੋਈ ਇਸ ਗੱਲ ਦੀ ਜ਼ਰੂਰਤ ਜਿਹੜੀ ਉਹ ਕਰਨ ਨਹੀਂ ਵਾਲਾ, ਔਰ ਅਗਰ ਕੋਸ਼ਿਸ਼ ਵੀ ਕੀਤੀ ਤਾਂ ਚੁੱਪ ਕਰਕੇ ਆਰਾਮ ਨਾਲ ਬੈਠਾ ਰਹੇਗਾ। ਅੱਛਾ ਜੀ, ਅੱਗੋਂ ਹਾਮਦ ਮੀਰ ਸਾਹਿਬ ਨੇ ਇੱਕ ਬੜਾ ਜਿਹੜਾ ਉਹ ਐਕਸਪੋਜ਼ ਕੀਤਾ। ਇਹ ਬਾਰ-ਬਾਰ ਆਉਂਦੇ ਨੇ ਕਿ ਇਮਰਾਨ ਖਾਨ ਡੀਲ ਕਰਨਾ ਚਾਹੁੰਦਾ। ਹਾਮਦ ਮੀਰ ਸਾਹਿਬ ਨੇ ਦੱਸਿਆ ਕਿ ਇਹ ਇਮਰਾਨ ਖਾਨ ਨਹੀਂ, ਕੋਈ ਹੋਰ ਡੀਲ ਕਰਨਾ ਚਾਹੁੰਦਾ ਔਰ ਇਮਰਾਨ ਖਾਨ 3 ਵਾਰੀ ਇਨਕਾਰ ਕਰ ਚੁੱਕਿਆ ਹੈ ਅਤੇ ਹੁਣ ਚੌਥੀ ਵਾਰੀ ਕੋਈ ਡੀਲ ਕਰਨ ਦੀ ਕੋਸ਼ਿਸ਼ ਕਰ ਰਿਹਾ, ਅਤੇ ਉਹ ਇਮਰਾਨ ਖਾਨ ਨਹੀਂ ਹੈ, ਉਹ ਹੋਰ ਹੈ। ਮਤਲਬ ਉਹਨਾਂ ਦਾ ਜਿਹੜਾ ਇਸ਼ਾਰਾ ਹੈ ਉਹ ਮਿਲਟਰੀ ਸਟੈਬਲਿਸ਼ਮੈਂਟ ਵਾਲੇ ਪਾਸੇ ਹੈ ਕਿ ਉਹ ਡੀਲ ਕਰਨਾ ਚਾਹ ਰਹੇ ਨੇ ਔਰ 3 ਵਾਰੀ ਇਮਰਾਨ ਖਾਨ ਨੇ ਇਨਕਾਰ ਕਰ ਦਿੱਤਾ ਡੀਲ ਕਰਨ ਤੋਂ। ਕਹਿੰਦਾ ਮੁਜ਼ਾਕਰਾਤ ਕਰਨੇ ਨੇ, ਸਾਰਿਆਂ ਦੇ ਸਾਹਮਣੇ ਕਰਨੇ ਨੇ, ਬਵਾਂਗੇ ਦੋਹਲ ਕਰਨੇ ਨੇ ਔਰ तमाम ਚੀਜ਼ਾਂ ਦੇ ਵਿੱਚ ਆਵਾਮ ਨੂੰ ਕੌਨਫੀਡੈਂਸ 'ਚ ਲੈ ਕੇ ਮੁਜ਼ਾਕਰਾਤ ਕਰਨੇ ਨੇ। ਔਰ 3 ਹੀ ਗੱਲਾਂ ਨੇ ਮੁਜ਼ਾਕਰਾਤ ਦੀਆਂ, ਤੁਹਾਨੂੰ ਦੱਸ ਦਿੱਤੀਆਂ ਨੇ। ਪਹਿਲਾ, ਚੋਰੀ ਦਾ ਮੈਂਡੇਟ ਵਾਪਸ ਕਰੋ, ਆਵਾਮ ਨੇ ਜਿੱਥੇ ਵੋਟ ਪਾਇਆ ਉਹ ਵੋਟ ਕਾਊਂਟ ਕਰੋ। ਦੂਜਾ, ਜਿੰਨੇ ਲੋਕਾਂ ਦੇ ਉੱਤੇ ਔਰਤਾਂ ਤੋਂ ਲੈ ਕੇ ਸਭ 'ਤੇ ਝੂਠੇ ਮੁਕੱਦਮੇ ਨੇ ਉਹ ਫੌਰੀ ਤੌਰ 'ਤੇ ਫਾਰਿਗ ਕਰੋ, ਲੋਕਾਂ ਨੂੰ ਛੱਡੋ, ਝੂਠੇ ਮੁਕੱਦਮੇ ਵਾਪਸ ਕਰੋ। ਅਤੇ ਤੀਜਾ, ਇਹ ਇਲੈਕਸ਼ਨ ਕਮਿਸ਼ਨ ਔਰ ਦੂਜਿਆਂ ਕੋ ਜਾਨ ਛੁਡਾ ਕੇ ਚੋਰਾਂ ਕੋਲੋਂ ਅਤੇ ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਵੇ। ਇਹ ਫਰੇਮਵਰਕ ਹੈ ਜਿਹੜਾ ਇਮਰਾਨ ਖਾਨ ਨੇ ਦਿੱਤਾ ਹੈ। ਇਹਦੇ 'ਤੇ ਜਾ ਕੇ ਇਮਰਾਨ ਖਾਨ ਨਾਲ ਗੱਲ ਕਰ ਲਓ ਜਾਂ ਕਿਸੇ ਹੋਰ ਨਾਲ ਬਾਹਰ ਬਹਿ ਕੇ ਗੱਲ ਕਰ ਲਓ। ਇਹ 3 ਚੀਜ਼ਾਂ ਨੇ। ਇਮਰਾਨ ਖਾਨ ਨੇ ਕੋਈ ਖੁਫੀਆ ਡੀਲ ਨਹੀਂ ਕਰਨੀ, ਉਹ ਹਰ ਖੁਫੀਆ ਡੀਲ ਦੀ ਕੋਸ਼ਿਸ਼ ਜਿਹੜੀ ਵੀ ਉਹਨਾਂ ਦੇ ਨਾਲ ਕੀਤੀ ਗਈ ਹੈ ਉਹ ਇਨਕਾਰ ਕਰ ਚੁੱਕੇ ਨੇ। ਇਹੀ ਹਾਮਦ ਮੀਰ ਸਾਹਿਬ ਦੀ ਵੀ ਸਟੋਰੀ ਹੈ। ਅੱਛਾ ਜੀ, ਸ਼ਬਾਨਾ ਵਾਪਸ ਆ ਗਈ। ਹਾਂਜੀ, ਸ਼ਬਾਨਾ ਆ ਗਈ ਅੱਜ ਕੱਲ੍ਹ, ਅਤੇ ਅੱਜ ਕੱਲ੍ਹ ਮਜਨੂ ਸਾਹਿਬ ਦੁਬਾਰਾ ਸ਼ਬਾਨਾ ਕਰਦੇ ਨੇ। ਜੀ ਹਾਂ, ਅਸੀਂ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਗੱਲ ਕਰਦੇ ਹਾਂ। ਉਹ ਕਹਿੰਦੇ ਨੇ ਕਿ ਮੈਡਮ ਸ਼ਬਾਨਾ ਜਿਹੜੀ ਹੈ ਨਾ, ਉਹਨਾਂ ਦੇ ਨਾਲ ਰਲ ਕੇ ਕੰਮ ਕਰਨਾ ਪਏਗਾ, ਅਤੇ ਅਗਰ ਅਸੀਂ ਉਹਨਾਂ ਦੇ ਨਾਲ ਦਿਨ ਰਾਤ ਕੰਮ ਕਰਾਂਗੇ ਸ਼ਬਾਨਾ ਦੇ ਨਾਲ, ਅਤੇ ਫਿਰ ਜਿਹੜਾ ਨਾ ਉਹ ਬਿਜਲੀ ਦਾ ਜਿਵੇਂ ਬੁਹਰਾਨ ਖਤਮ ਹੋਇਆ ਸੀ, ਅਤੇ ਇਹ ਬਿਜਲੀ ਦਾ ਜਿਹੜਾ ਮੌਜੂਦਾ ਕੀਮਤਾਂ ਦਾ ਬੁਹਰਾਨ ਹੈ ਨਾ, ਇਹਦੇ 'ਤੇ ਅਸੀਂ ਕਾਬੂ ਪਾਵਾਂਗੇ। ਉਹਨਾਂ ਦਾ ਕਹਿਣਾ ਹੈ ਕਿ ਬਿਜਲੀ ਕੇ ਬੁਹਰਾਨ ਪਰ ਕਾਬੂ ਪਾने के लिए ਸ਼ਬਾਨਾ ਰੋਜ਼ ਕੰਮ ਕਰਨਾ ਪੜੇਗਾ। ਇਹ ਹਸਨ ਨਿਸਾਰ ਸਾਹਿਬ ਨੇ ਇੱਕ ਵਾਰੀ ਆਖਿਆ ਸੀ ਵੀ ਇਹਨਾਂ ਨੂੰ 2-4 ਲਫ਼ਜ਼ ਆਉਂਦੇ ਨੇ ਦਿਨ ਰਾਤ, ਸ਼ਬਾਨਾ। ਉਹ ਹਸਨ ਨਿਸਾਰ ਸਾਹਿਬ ਤੁਹਾਨੂੰ ਪਤਾ ਫਿਰ ਕੈੜੀ ਜੀ ਗੱਲ ਕਰਦੇ ਨੇ ਪਾਸਿਓਂ ਰੱਖ ਕੇ, ਕੁਆਸਵੀਂ ਜਿਹਨੂੰ ਆਉਂਦੇ ਨੇ, ਅਤੇ ਉਹਨਾਂ ਆਖਿਆ ਵੀ ਕਿਹੜੀ ਸ਼ਬਾਨਾ ਤੇਰੀ। ਉਹ ਮੈਂ ਉਸ ਤਰ੍ਹਾਂ ਮੈਂ ਤਾਂ ਨਹੀਂ ਕਹਿ ਸਕਦਾ ਜਿਸ ਤਰ੍ਹਾਂ ਉਹ ਕਹਿੰਦੇ ਨੇ। ਬਹਰਹਾਲ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਦੇ ਕੋਲੋਂ 4-5 ਲਫ਼ਜ਼, ਇਹਨਾਂ ਦੀ ਵੋਕੈਬਲਰੀ ਇੰਨੀ ਥੋੜ੍ਹੀ ਹੈ, ਕਹਿੰਦੇ 5-7 ਲਫ਼ਜ਼ ਇਹਨਾਂ ਦੇ ਕੋਲੋਂ ਖੋਹ ਲਈਏ ਅਤੇ ਇਹ ਗੱਲ ਵੀ ਨਹੀਂ ਕਰ ਸਕਦੇ। यमन से हमने बिजली का जो बहरान है उसको हल करने के लिए शबाना रोज हमारी काविशें जारी है। यार मैं एक तो ना इनके शबाना रोज, इनको 15-20-25 लफ्ज आते हैं। शबाना रोज में ये 10-15 टर्में इन पे बैन लगा दो, ये गूंगे हो जाए। शबाना रोज, केड़ी शबाना रोज? मैं की चटनी तेरी मैंने शबाना रोज। तो वर्ल्ड बैंक जो कह रहा है वो तुम्हें खराज तहसीन पेश कर रहा है मिस्टर शबाना रोज। शबाना रोज मैंने तो केड़ी शबाना भाई, केड़ा रोज पे केड़ा अमरोज है फजूल। भाई आप खामोश हो जाए, एक तो खामोश सुना है, बिल्कुल आपकी बात होगी, बात खत्म होगी। ਅਤੇ ਉਹ ਹੁਣ ਉਹਨਾਂ ਨੂੰ ਸ਼ਬਾਨਾ ਪਤਾ ਨਹੀਂ ਕਿਹੜੀ ਚੇਤੇ ਆਉਂਦੀ ਹੈ ਇਸ ਹਿਸਾਬ ਨਾਲ। ਐਨੀਵੇਜ਼ ਜੀ, ਅਗਲੀ ਖਬਰ ਜਿਹੜੀ ਹੈ ਉਹ ਹੈ ਕਿ ਜੀ ਸਾਡਾ ਬੁਰਾ ਅਸਰ ਇਸ ਤੋਂ ਹੋਇਆ ਕਿ ਇਮਰਾਨ ਖਾਨ ਨੇ ਐਬਸੋਲੂਟਲੀ ਨਾਟ ਕਹਿ ਦਿੱਤਾ ਸੀ। ਬੱਲੇ ਬਈ ਬੱਲੇ ਸ਼ੇਰ ਵਗਿਆ। ਇਹ ਐਬਸੋਲੂਟਲੀ ਨਾਟ ਨਾਲ ਹੀ ਮਾਡਲ ਟਾਊਨ ਦੇ ਵਿੱਚ ਹਮਲਾ, ਔਰਤਾਂ ਦੇ ਮੂੰਹ 'ਚ ਗੋਲੀਆਂ ਵੱਜੀਆਂ ਸਨ। ਐਬਸੋਲੂਟਲੀ ਨਾਟ ਦੇ ਵਿੱਚ ਹੀ ਪਾਕਿਸਤਾਨ ਦੇ ਵਿੱਚ ਸਟੰਟਡ ਗਰੋਥ ਸੀ। ਐਬਸੋਲੂਟਲੀ ਨਾਟ ਦੀ ਵਜ੍ਹਾ ਹੀ ਸੀ ਕਿ ਪਾਕਿਸਤਾਨ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਮਾਵਾਂ ਅਤੇ ਬੱਚਿਆਂ ਦੀ ਜਿਹੜੀ ਮੋਰਟੈਲਿਟੀ ਹੈ ਉਹ ਵਨ ਆਫ ਦਾ ਹਾਈਐਸਟ ਨੰਬਰਸ ਹੈ। ਇਹ ਪਾਕਿਸਤਾਨ ਦੇ ਵਿੱਚ ਜਿਹੜੇ ਬੱਚੇ ਨੇ ਕਰੋੜਾਂ ਸਕੂਲਾਂ ਕਾਲਜਾਂ ਤੋਂ ਬਾਹਰ ਨੇ, ਬੇਰੁਜ਼ਗਾਰ ਨੇ, ਉਹ ਐਬਸੋਲੂਟਲੀ ਨਾਟ ਤੋਂ ਪਹਿਲਾਂ ਤਾਂ ਕੁਝ ਵੀ ਨਹੀਂ ਸੀ, ਇਹ ਬਾਅਦ 'ਚ ਹੀ ਹੋਇਆ ਸਾਰਾ ਕੁਝ। ਤਾਂ ਬੇਸ਼ਰਮੀ ਦੀ ਵੀ ਇੰਤਹਾ ਹੈ ਇਹਨਾਂ ਨੇ ਜੋ ਕੁਝ ਇਸ ਮੁਲਕ ਨਾਲ ਕਰ ਛੱਡਿਆ। ਇਹ ਸਾਰੇ ਜਿਹੜੇ ਬਿਜਲੀ ਘਰ ਲਾਏ ਨੇ ਜਿੱਥੋਂ ਤੁਸੀਂ ਔਰ ਤੁਹਾਡੇ ਪੁੱਤਰ ਔਰ ਤੁਹਾਡਾ ਭਰਾ ਔਰ ਸਾਰੇ ਕਿਕਬੈਕਸ ਵੀ ਲਏ ਨੇ ਅਤੇ ਹੁਣ ਵੀ ਪੈਸੇ ਕਮਾ ਰਹੇ ਨੇ, ਇਹ ਵੀ ਮੇਰਾ ਖਿਆਲ ਹੈ ਕਿ ਇਹ ਵੀ ਐਬਸੋਲੂਟਲੀ ਨਾਟ ਦੀ ਵਜ੍ਹਾ ਤੋਂ ਹੀ ਇਹ ਸਾਰੇ ਠੇਕੇ ਹੋਏ ਸਨ।
अच्छा जी, अगली खबर आलमी शोहरत याफ्ता ਜਿਹੜੇ तहकीकाती रिपोर्टर ने रायन ग्रिम और मुर्तज़ा हुसैन, उन्हें एक स्टोरी की थी। स्टोरी बड़ी खतरनाक उन्हें की है। स्टोरी उन्होंने की है कि पाकिस्तान की जिहड़ी मिलिटरी है ਉਹਦੇ ਵਿੱਚ हाजिर सर्विस ਜਿਹੜੇ सर्विंग ऑफिसर्स ने ਉਹ ਇਸ ਵੇਲੇ ਝੂਠੇ ਅਕਾਊਂਟ ਬਣਾ ਕੇ, ਫੇਕ ਅਕਾਊਂਟ ਬਣਾ ਕੇ ਤੇ ਉਹ ਇਸ ਵਕਤ ਜੱਜਾਂ ਦੇ ਉੱਤੇ, ਸਿਆਸਤਦਾਨਾਂ ਦੇ ਉੱਤੇ ਔਰ ਉਹਦੇ ਨਾਲ ਦੂਸਰੇ ਜਿਹੜੇ ਵੀ ਮੁਕਾਦਬੇ ਫਿਕਰ ਵਾਲੇ ਲੋਕ, ਜਰਨਲਿਸਟ ਨੇ, ਦੂਸਰੇ ਨੇ ਜਿਨ੍ਹਾਂ ਦੇ ਨਾਲ ਫਿਕਰ ਜਿਹੜਾ ਉਹ ਨਹੀਂ ਮਿਲਦੀ, ਉਹਨਾਂ ਦੇ ਉੱਤੇ ਉਹ ਹਮਲੇ ਕਰਦੇ ਨੇ, ਅਟੈਕ ਕਰਦੇ ਨੇ, ਉਹਨਾਂ ਦੇ ਉੱਤੇ ਸੋਸ਼ਲ ਮੀਡੀਆ ਵਾਰ ਵੇਜ ਕਰਦੇ ਨੇ। ਇਹ ਉਹਨਾਂ ਨੇ ਕਿਹਾ ਕਿ ਸਾਡੀ ਕਈ ਹਾਜ਼ਰ ਸਰਵਿਸ ਆਫਿਸਰਸ ਦੇ ਨਾਲ ਗੱਲ ਹੋਈ ਹੈ ਮਿਲਟਰੀ ਦੇ। ਉਹ ਕਹਿੰਦੇ ਨੇ ਕਿ ਸਾਡੇ ਹਲਫ ਦੇ ਖਿਲਾਫ ਹੈ, ਲੇਕਿਨ ਅਸੀਂ ਮਜਬੂਰ ਹੈ, ਸਾਨੂੰ ਇੱਕ ਅਹਿਕਾਮਾਤ ਦਿੱਤੇ ਗਏ ਨੇ ਕਿ ਅਸੀਂ ਇਹ ਕੰਮ ਕਰਨਾ ਹੈ, ਇਸ ਲਈ ਸਾਨੂੰ ਮਜਬੂਰਨ ਇਹ ਕੰਮ ਕਰਨਾ ਪੈਂਦਾ। ਇਹ ਉਹਨਾਂ ਦਾ ਕਹਿਣਾ ਹੈ। ਇਹ ਰਾਇਨ ਗ੍ਰਿਮ ਦੀ ਸਟੋਰੀ ਹੈ ਔਰ ਇਸ ਤੋਂ ਬਾਅਦ ਪਤਾ ਲੱਗਾ ਜੀ ਕਿ ਹੁਣ ਫੈਸਲਾ ਇਹ ਹੋ ਰਿਹਾ ਕਿ ਸ਼ਾਇਦ ਰਾਇਨ ਗ੍ਰਿਮ ਨੂੰ ਤੇ ਉਹਨਾਂ ਦੇ ਅਖਬਾਰ ਨੂੰ ਬਰਤਾਨੀਆ ਤੇ ਅਮਰੀਕਾ ਦੇ ਵਿੱਚ ਅਦਾਲਤਾਂ 'ਚ ਲੈ ਕੇ ਜਾਇਆ ਜਾਏ ਕਿ ਉਹਨਾਂ ਨੇ ਇਹ ਝੂਠੀ ਸਟੋਰੀ ਕਿਉਂ ਫਾਈਲ ਕੀਤੀ ਹੈ। ਮੇਰਾ ਤਜਜ਼ੀਆ ਇਹਦੇ 'ਤੇ ਇਹ ਹੈ ਕਿ ਇਹ ਹੋਏਗਾ ਨਹੀਂ, ਇਹ ਕੰਮ ਨਹੀਂ ਹੋ ਸਕਦਾ, ਕਿਉਂਕਿ ਰਾਇਨ ਗ੍ਰਿਮ ਜਿਹੜਾ ਹੈ ਔਰ ਉਹਨਾਂ ਨੇ ਸਬੂਤ ਤੋਂ ਬਗੈਰ ਸਟੋਰੀ ਨਹੀਂ ਕੀਤੀ ਹੋਣੀ, ਮੇਰਾ ਤਜਜ਼ੀਆ ਹੈ। ਤੇ ਇਹ ਅਗਰ ਉੱਥੇ ਲੈ ਕੇ ਗਏ ਤੇ ਜਿਹੜੇ ਚਾਰ ਕੱਪੜੇ ਸਾਡੇ ਮੁਲਕ 'ਤੇ ਰਹਿ ਗਏ ਨੇ ਵੀ ਅਸੀਂ ਕੀ ਕਰਨ ਡਏ ਹਾਂ ਤੇ ਕੀ ਕਰਵਾਉਣ ਡਏ ਹਾਂ ਤੇ ਕਿਸ ਤਰੀਕੇ ਨਾਲ ਸਾਰੀਆਂ ਕਾਰਵਾਈਆਂ ਤੇ ਰਿਆਸਤੀ ਵਸਾਇਲ ਇਸਤੇਮਾਲ ਕਰਨ ਨੇ, ਉਹ ਕੱਪੜੇ ਵੀ ਲੱਥ ਜਾਣੇ ਨੇ। ਏਡੇ ਕਮਲੇ ਸਾਡੇ ਚੌਧਰੀ ਸਾਹਿਬ ਹੈ ਨਹੀਂ। ਇਸ ਲਈ ਪਾਕਿਸਤਾਨੀ ਅਦਾਲਤਾਂ ਦੇ ਵਿੱਚ ਤੇ ਜੱਜਾਂ ਨੂੰ ਠੋਕ ਵਜਾ ਕੇ, ਮਾਰ ਪਿੰਨ ਕੇ, ਕਿਸੇ ਦੇ ਕੈਮਰੇ ਲਾ ਕੇ, ਕਿਸੇ ਦੇ ਘਰ ਵਾਲਿਆਂ ਨੂੰ ਚੁੱਕ ਕੇ, ਕਿਸੇ ਦੇ ਭਰਾ ਨੂੰ ਅਗਵਾ ਕਰ ਲਿਆ, ਕਿਸੇ ਦੇ ਪਿਓ ਨੂੰ ਕਰ ਲਿਆ, ਕਿਸੇ ਵੀਡੀਓ ਲਾਤੇ, ਕਿਸੇ ਦੇ ਕੈਮਰੇ ਲਾਤੇ, ਕਰਾ ਕੇ ਕੰਮ ਅਸੀਂ ਚਲਾ ਰਹੇ ਹਾਂ। ਇਹ ਬਾਹਰ ਉੱਥੇ ਜਿਹੜੇ ਜੱਜ ਹੋਣੇ ਨੇ ਬਰਤਾਨੀਆ ਤੇ ਅਮਰੀਕਾ 'ਚ, ਉੱਥੇ ਦੇ ਕੰਮ ਨਹੀਂ ਹੋਣੇ। ਉਹਨਾਂ ਜੱਜਾਂ ਨੇ ਫਿਰ ਠੋਕ ਕੇ ਸਿੱਧਾ ਫੈਸਲਾ ਦੇ ਦੇਣਾ। ਜਿਸ ਵੇਲੇ ਉਹਨਾਂ ਫੈਸਲਾ ਦੇ ਦੇਣਾ ਤੇ ਅਸੀਂ ਫਸ ਜਾਣਾ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਅਸੀਂ ਉਸ ਪਾਸੇ ਨੂੰ ਜਾਵਾਂਗੇ, ਲੇਕਿਨ ਇਹ ਖਬਰ ਸੀ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਹਾਦਸਾ ਹੋਇਆ ਰਹੀਮ ਯਾਰ ਖਾਨ ਦੇ ਵਿੱਚ। ਇੱਕ ਕੁਕਿੰਗ ਆਇਲ ਦਾ ਜਿਹੜਾ ਟੈਂਕਰ ਸੀ ਉਹ ਉਲਟ ਗਿਆ। ਜ਼ਾਹਿਰ ਹੈ ਕੁਕਿੰਗ ਆਇਲ ਜਿਹੜਾ ਸਪਿਲ ਹੋ ਗਿਆ ਔਰ ਉੱਥੇ ਲੋਕੀ ਉਸ ਤੇਲ ਨੂੰ ਇਕੱਠਾ ਕਰਨ ਲਈ, ਲੈਣ ਲਈ, ਕਿਉਂਕਿ ਉਹ ਜ਼ਮੀਨ ਜ਼ਾਹਿਰ ਹੈ ਖਿਲਰ ਗਿਆ ਤੇ ਉਹ ਤੇਲ ਜਿਹੜਾ ਹਾਸਲ ਕਰਨ ਵਾਸਤੇ ਲੋਕ ਕੋਈ ਘਰੋਂ ਬਾਲਟੀ ਲੈ ਕੇ ਤੇ ਕੋਈ ਘਰੋਂ ਪਤੀਲਾ ਲੈ ਕੇ ਉੱਧਰ ਭੱਜਿਆ। ਔਰ ਉਹਨਾਂ ਇਹ ਨਹੀਂ ਸੋਚਿਆ ਕਿ ਇਸ ਤੋਂ ਪਹਿਲੇ ਵੀ ਅਹਿਮਦਪੁਰ ਸ਼ਰਕੀਆ ਦੇ ਵਿੱਚ ਇੱਕ ਪੈਟਰੋਲ ਤੇ ਡੀਜ਼ਲ ਦਾ ਟਰੱਕ ਜਿਹੜਾ ਉਲਟਿਆ ਸੀ ਤੇ ਉਸ ਵੇਲੇ ਲੋਕੀ ਇਸੇ ਤਰੀਕੇ ਨਾਲ ਉੱਥੋਂ ਤੇਲ ਇਕੱਠਾ ਕਰਨ ਗਏ ਸਨ ਤੇ 140 ਅਫਰਾਦ ਅੱਗ ਲੱਗ ਕੇ ਉੱਤੇ ਮਰ ਗਏ ਸਨ, ਜਾਮ ਬਹਕ ਹੋ ਗਏ ਸਨ। ਤੇ ਇਹ ਹਾਦਸਾ ਹੋਇਆ ਜ਼ਾਹਿਰ ਹੈ ਹੁਣ ਦੁਬਾਰਾ, ਲੇਕਿਨ ਵੱਡਾ ਹਾਦਸਾ ਹੈ ਕਿ ਉਸ ਹਾਦਸੇ ਤੋਂ ਲੋਕਾਂ ਨੇ ਸਿੱਖਿਆ ਨਹੀਂ ਤੇ ਉੱਥੇ ਫਿਰ ਆਪਣੇ ਨੇ ਲੈ ਕੇ ਆਪਣੇ ਬਰਤਨ। ਇਹ ਥੋੜ੍ਹਾ ਖਿਆਲ ਕਰਿਆ ਕਰੋ। ਮੈਨੂੰ ਹੁਣ ਇੱਥੋਂ ਇੱਕ ਸਟੋਰੀ ਚੇਤੇ ਆਈ ਹੈ। ਸਾਡੇ ਇਲਾਕੇ ਇੱਕ ਪਿੰਡ ਹੈ 91 ਜੀਂਬੇ, ਉਹਦੇ ਲਾਗੇ ਇਹ ਪੁਰਾਣੀ ਗੱਲ ਹੈ ਕੋਈ 80 ਦੀ ਦਿਹਾਈ ਦੀ। ਉਸ ਵੇਲੇ ਕੋਈ ਪਤਾ ਨਹੀਂ ਫਾਈਟਰ ਜਹਾਜ਼ ਸੀ ਜਾਂ ਕੋਈ ਪੈਸੇਂਜਰ ਜਹਾਜ਼ ਸੀ, ਹੁਣ ਮੈਨੂੰ ਯਾਦ ਨਹੀਂ ਇਹ ਗੱਲ 'ਤੇ, ਕਿਉਂਕਿ ਮੈਂ ਐਕਸਪਰਟ ਨਹੀਂ ਐਵੀਏਸ਼ਨ ਦਾ। ਉਹਨਾਂ ਨੇ ਫਿਊਲ ਵਾਲੀ ਟੈਂਕੀ ਉੱਤੋਂ ਉਹਦੀ ਉਹਨਾਂ ਸੁੱਟ ਦਿੱਤੀ ਜਾਂ ਡਿੱਗ ਗਈ। ਬਾਹਰੋਂ ਫਿਊਲ ਦੀ ਟੈਂਕੀ ਜਿਹੜੀ ਗਿਰੀ ਔਰ ਉਹਦੇ ਨਾਲ ਜਿਹੜਾ ਫਿਊਲ ਸੀ ਉਹ ਸਪਿਲ ਹੋਇਆ ਉੱਥੇ, ਜਾਂ ਕੋਈ ਵੀ ਜਿਹੜਾ ਵੀ ਇਕਵਿਪਮੈਂਟ ਗਿਰਿਆ ਉਹਦੇ ਵਿੱਚੋਂ ਕੋਈ ਫਿਊਲ ਜਿਹੜਾ ਉਹ ਸਪਿਲ ਹੋਇਆ ਔਰ ਉਹ ਫਿਊਲ ਜਿਹੜਾ ਹੈ ਉੱਤੋਂ ਜ਼ਾਹਿਰ ਹੈ ਕਿਸੇ ਜਹਾਜ਼ ਵਗੈਰਾ ਦਾ ਕੋਈ ਇਕਵਿਪਮੈਂਟ, ਉਹਨੂੰ ਪਿੰਡ ਵਾਲੇ ਇਕੱਠੇ ਕਰਨ ਜਾਂ ਵੇਖਣ। ਤੁਹਾਨੂੰ ਪਤਾ ਹੈ ਕਿ ਪਿੰਡਾਂ ਵਾਲਿਆਂ ਨੇ ਫਿਰ ਲਾਗੋਂ ਜਹਾਜ਼ ਵੀ ਤਾਂ ਨਹੀਂ ਸੀ ਵੇਖਿਆ ਹੁੰਦਾ। ਹੁਣ ਤਾਂ ਚਲੋ ਫਿਰ ਵੀ ਕੁਝ ਮਾੜਾ ਚੰਗਾ ਵੇਖਿਆ ਹੁੰਦਾ, ਉਦੋਂ ਤਾਂ ਜਹਾਜ਼ ਵੀ ਲਾਗੋਂ ਨਹੀਂ ਸੀ ਵੇਖਿਆ ਹੁੰਦਾ। ਅਤੇ ਜਹਾਜ਼ ਦਾ ਪੁਰਜ਼ਾ ਅਗਰ ਡਿੱਗਿਆ ਹੋਵੇ ਤਾਂ ਉਹਨੂੰ ਵੇਖਣ ਵਾਲੇ ਤੇ ਵੇਖਣ ਵਾਸਤੇ ਤਾਂ ਫਿਰ ਇੰਝ ਹੀ ਲੋਕ ਜਾ ਰਹੇ ਸਨ। ਜਿਵੇਂ ਹੁਣ ਸੋਚੋ ਵੀ ਕੋਈ ਮਾਰਸ ਤੋਂ ਕੁਛ ਆ ਕੇ ਥੱਲੇ ਡਿੱਗੇ ਅਤੇ ਉਹ ਲੋਕ ਜਿਵੇਂ ਵੇਖਣ ਜਾਣਗੇ ਵੀ ਮਾਰਸ ਦੇ ਵਿੱਚੋਂ ਕੀ ਆਇਆ, ਅਮਰੀਕਾ 'ਚ ਵੀ ਲੋਕ ਇਕੱਠੇ ਹੋਣਗੇ ਉਹਨੂੰ ਵੇਖਣ ਵਾਸਤੇ। ਇਸ ਤਰ੍ਹਾਂ ਸਾਡੇ ਉੱਥੇ ਲੋਕਾਂ ਵਾਸਤੇ ਤਾਂ ਜਹਾਜ਼ ਵੀ ਇਸ ਤਰ੍ਹਾਂ ਦੀ ਚੀਜ਼ ਹੀ ਸੀ ਨਾ, ਕਦੀ ਵੇਖਿਆ ਤਾਂ ਹੈ ਨਹੀਂ ਸੀ ਲਾਗੋਂ ਜਹਾਜ਼ ਨੂੰ। ਅਤੇ ਉਹ ਲੋਕ ਉੱਥੇ ਇਕੱਠੇ ਹੋਏ ਅਤੇ ਕਈ ਜਵਾਨ ਐਸੇ ਸਨ ਵੀ ਜਿਹਨਾਂ ਮੂੰਹਾਂ 'ਚ ਸਿਗਰਟਾਂ ਲਈਆਂ ਜਾਂ ਹੱਥ 'ਚ ਸਿਗਰਟ ਫੜੀ ਅਤੇ ਭੱਜੇ ਜਾ ਰਹੇ ਨੇ ਉਸ ਪਾਸੇ ਨੂੰ। ਕਈ ਬਾਬਿਆਂ ਹੁੱਕੇ ਫੜੇ ਨੇ ਅਤੇ ਉਹ ਵੀ ਜਾ ਰਹੇ ਨੇ, ਮਤਲਬ ਅੱਗ ਨਾਲ ਲੈ ਕੇ ਜਾ ਰਹੇ ਨੇ। ਅਤੇ ਉਹ ਫਿਰ ਉੱਥੇ ਇੱਕ ਮਾਸਟਰ ਜੀ ਹੁੰਦੇ ਸਨ ਅਤੇ ਉਹਨਾਂ ਫਿਰ ਸਾਰਿਆਂ ਨੂੰ ਉੱਥੇ ਦਬਕਿਆ ਛਪਕਿਆ ਅਤੇ ਉਹਨਾਂ ਨੂੰ ਆਖਿਆ ਵੀ ਦਫਾ ਹੋ ਜਾਓ, ਜਿਨ੍ਹਾਂ ਦੇ ਕੋਲ ਸਿਗਰਟ ਹੈ ਅਤੇ ਹੁੱਕਾ ਹੈ ਇੱਧਰ ਨਾ ਆਓ। ਅਤੇ ਫਿਰ ਜਾ ਕੇ ਵਰਨਾ ਹੋ ਸਕਦਾ ਉੱਥੇ ਵੀ ਇਹ ਕੰਮ ਹੋ ਜਾਂਦਾ। ਅਤੇ ਇਹ ਥੋੜ੍ਹਾ ਜਿਹਾ ਖਿਆਲ ਕਰਿਆ ਕਰੋ, ਤੇਲ ਦੇ ਕੋਲ ਇਹੋ ਜਿਹੀਆਂ ਛਾਵਾਂ ਲੈ ਕੇ ਨਾ ਜਾਇਆ ਕਰੋ। ਅੱਛਾ ਜੀ, ਅਗਲੀ ਖਬਰ ਆਸਟ੍ਰੇਲੀਆ ਤੋਂ ਤੁਹਾਡੇ ਸਾਹਮਣੇ ਰੱਖਣੀ ਹੈ, ਲੇਕਿਨ ਖਬਰ ਬੜੀ ਇੰਟਰਸਟਿੰਗ ਹੈ। ਖਬਰ ਇਹ ਹੈ ਕਿ ਆਸਟ੍ਰੇਲੀਆ ਦਾ ਇੱਕ ABC ਨਿਊਜ਼, ਇੱਕ ਤਾਂ ਅਮਰੀਕਾ ਦਾ ABC ਨਿਊਜ਼ ਹੈ ਨਾ, ਆਸਟ੍ਰੇਲੀਆ 'ਚ ਵੀ ਇੱਕ ABC ਨਿਊਜ਼ ਹੈ। ਉਹਨਾਂ ਇੱਕ ਡਾਕੂਮੈਂਟਰੀ ਕੀਤੀ ਕਿ ਜਿਹੜੇ ਨਾਨ ਰੈਜ਼ੀਡੈਂਟ ਇੰਡੀਅਨਸ ਨੇ, NRI ਕਹਿੰਦੇ ਨੇ ਉਹਨੂੰ ਇੰਡੀਆ ਵਾਲੇ, ਜਿਸ ਤਰ੍ਹਾਂ ਅਸੀਂ ਓਵਰਸੀਜ਼ ਪਾਕਿਸਤਾਨੀ ਉਹਨਾਂ ਨੂੰ ਨਾਨ ਰੈਜ਼ੀਡੈਂਟ ਇੰਡੀਅਨਸ ਕਹਿੰਦੇ ਨੇ। ਜਿਹੜੇ ਨਾਨ ਰੈਜ਼ੀਡੈਂਟ ਇੰਡੀਅਨ ਨੇ ਉਹਨਾਂ ਦੇ ਖਿਲਾਫ ਆਸਟ੍ਰੇਲੀਆ ਦੇ ਵਿੱਚ ਜਿਹੜੀ ਮੋਦੀ ਦੀ ਹਕੂਮਤ ਹੈ ਔਰ ਮੋਦੀ ਦਾ ਜਿਹੜਾ ਟੋਲਾ ਹੈ, ਉਹ ABC ਨਿਊਜ਼ ਦੇ ਮੁਤਾਬਕ ਉਹਨਾਂ ਨੂੰ ਟਾਰਗੇਟ ਕੀਤਾ। ਉਹਨਾਂ ਦੇ ਖਿਲਾਫ ਖਤਰਨਾਕ ਨੁਕਸਾਨ ਪਹੁੰਚਾਉਣ ਵਾਲੀਆਂ ਉੱਥੇ ਕਾਰਵਾਈਆਂ ਕੀਤੀਆਂ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ। ਉਹਦੇ ਉੱਤੇ ਇੱਕ ਡਾਕੂਮੈਂਟਰੀ ਬਣਾਈ ABC ਨਿਊਜ਼ ਨੇ ਔਰ YouTube 'ਤੇ ਉਹਨਾਂ ਨੇ ਰਨ ਕੀਤੀ। ਉਹ YouTube 'ਤੇ ਮੌਜੂਦ ਹੈ, ਅਗਰ ਤੁਸੀਂ ਸਰਚ ਕਰੋਗੇ ਨਾ ABC ਨਿਊਜ਼ ਡਾਕੂਮੈਂਟਰੀ ਔਨ NRI ਜਾਂ ਨਾਨ ਰੈਜ਼ੀਡੈਂਟ ਇੰਡੀਅਨਸ, ਉਹ ਆ ਜਾਏਗੀ ਤੁਹਾਨੂੰ ਸਾਹਮਣੇ।
ਉਹ ਉਹਨਾਂ ਨੇ ਉਹਦੇ ਵਿੱਚ ਵਿਖਾਇਆ ਕਿ ਕਿਸ ਤਰ੍ਹਾਂ ਮੋਦੀ ਦੀ ਜਿਹੜੀ ਉੱਥੇ ਰਜੀਮ ਹੈ ਪੂਰੀ ਦੀ ਪੂਰੀ, ਉਹ ਆਸਟ੍ਰੇਲੀਆ 'ਚ ਪਹੁੰਚ ਕੇ ਕਿਸ ਤਰ੍ਹਾਂ ਲੋਕਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੋਦੀ ਸਾਹਿਬ ਦੀ ਜਿਹੜੀ ਵਜ਼ਾਰਤ ਇਨਫੋਰਮੇਸ਼ਨ ਹੈ, ਉਹਨਾਂ ਨੇ ਰਾਬਤਾ ਕੀਤਾ YouTube ਨਾਲ, ਉਹਨਾਂ ਨੂੰ ਕਿਹਾ ਜੀ ਇਹ ਵੀਡੀਓ ਤਾਂ ਸਾਡੇ ਬੜੀ ਖਤਰਨਾਕ ਹੈ, ਸਾਡੇ ਖਿਲਾਫ ਹੈ, ਤੇ ਇਹਨੂੰ ਫੌਰੀ ਤੌਰ ਤੇ ਬੈਨ ਕੀਤਾ ਜਾਏ। ਟੂ ਮਾਈ ਸਰਪ੍ਰਾਈਜ਼ ਮੈਂ ਸਮਝ ਨਹੀਂ ਸਕਦਾ ਕਿ ਇਸ ਤਰ੍ਹਾਂ ਉਹਨਾਂ ਨੂੰ ਕਰਨਾ ਚਾਹੀਦਾ ਸੀ, ਲੇਕਿਨ ਬਹਰਹਾਲ ਆਸਟ੍ਰੇਲੀਆ ਨੇ ਜਿਹੜੀ ਹੈ ਇੰਡੀਆ ਸੀਕਰੇਟ ਵਾਰ ਨਾਂ ਦੀ ਇਹ ਡਾਕੂਮੈਂਟਰੀ ਸੀ, ਉਹ ਜਿਹੜੀ ਇੰਡੀਆ ਸੀਕਰੇਟ ਵਾਰ ਡਾਕੂਮੈਂਟਰੀ ਸੀ, ਉਹਨੂੰ ਹੁਣ ਹਿੰਦੁਸਤਾਨ ਦੇ ਵਿੱਚ YouTube ਨੇ ਬਲੌਕ ਕਰ ਦਿੱਤਾ ਹੈ। ਇਹ ਬੜੀ ਇੱਕ ਮੈਂ ਇਹ ਕਹਾਂਗਾ ਕਿ YouTube ਦੇ ਜਿਹੜੇ ਆਪਣੇ ਰੂਲਸ ਐਂਡ ਰੈਗੂਲੇਸ਼ਨਸ ਨੇ ਉਹਨਾਂ ਦੇ ਖਿਲਾਫ ਹੈ, ਫਰੀडम ਆਫ ਸਪੀਚ ਦੇ ਖਿਲਾਫ ਹੈ, ਔਰ ਮੋਦੀ ਸਰਕਾਰ ਜਿਹੜੀ ਉਹ ਚਾਹੁੰਦੀ ਨਹੀਂ ਕਿ ਹਿੰਦੁਸਤਾਨ 'ਚ ਲੋਕਾਂ ਨੂੰ ਸੱਚ ਪਤਾ ਲੱਗੇ ਕਿ ਉਹ ਬਾਹਰ ਕੀ ਕਰਨ ਡਏ ਨੇ। ਇਹ ਮੋਦੀ ਰਜੀਮ ਦਾ ਇਹ ਜਿਹੜਾ ਕਾਰਨਾਮਾ ਜ਼ਾਹਿਰ ਹੈ, ਇਹਦੇ ਖਿਲਾਫ ਤੁਹਾਨੂੰ ਵੀ ਆਵਾਜ਼ ਚੁੱਕਣੀ ਚਾਹੀਦੀ, ਅਸੀਂ ਵੀ ਕਰਾਂਗੇ, ਤਾਂ ਕਿ ਲੋਕਾਂ ਨੂੰ ਹਿੰਦੁਸਤਾਨ ਦੇ ਵਿੱਚ ਸੱਚ ਪਤਾ ਲੱਗੇ ਕਿ ਉੱਥੇ ਮਾਮਲਾ ਚੱਲ ਕੀ ਰਿਹਾ ਹੈ। ਅੱਛਾ ਜੀ, ਅਗਲੀ ਜੇ ਤੁਹਾਡੇ ਹੁਣ ਚਿੱਠੀ ਪੱਤਰ ਸਾਹਮਣੇ ਰੱਖ ਦਈਏ ਛੇਤੀ ਨਾਲ। ਪਹਿਲਾ ਤੇ ਸੀਮਾ ख्वाजा ਸਾਡੀ ਭੈਣ ਹੈ, ਕੋਈ ਕਹਿੰਦੀ ਹੈ ਕਿ ਹਲਵਾਈ ਕੀ ਦੁਕਾਨ ਯੂਸਫ ਰਜ਼ਾ ਗਿਲਾਨੀ ਕਾ ਫਾਤਿਹਾ। ਨਹੀਂ ਜੀ, ਮੈਂ ਕੱਲ੍ਹ ਵੀ ਕਿਹਾ ਸੀ ਕਿ ਕ੍ਰਿਟੀਸਾਈਜ਼ ਕਰਾਂਗੇ, ਪੋਲੀਟੀਕਲ ਕਰਾਂਗੇ। ਜ਼ਿੰਦਗੀ ਤਾਂ ਜ਼ਾਹਿਰ ਹੋ ਆਪਣੇ ਬੱਚਿਆਂ ਦੇ ਵਾਲਿਦ ਨੇ, ਜ਼ਿੰਦਗੀ ਖਤਮ ਕਰਨ ਦੀ ਤਾਂ ਅਸੀਂ ਗੱਲ ਨਹੀਂ ਕਰਾਂਗੇ। ਹਾਂ, ਇਹ ਕਹਿ ਸਕਦੇ ਹੋ ਕਿ ਯੂਸਫ ਰਜ਼ਾ ਗਿਲਾਨੀ ਸਾਹਿਬ ਕਿਸੇ ਹੋਰ ਦੀ ਫਾਤਿਹਾ ਪੜ੍ਹਨ ਵਾਸਤੇ ਗਏ ਨੇ, ਇਹ ਗੱਲ ਠੀਕ ਹੈ। ਅੱਛਾ ਜੀ, ਅੱਗੇ ਫਿਰੋਜ਼ ਖਾਨ ਸਾਹਿਬ ਕਹਿੰਦੇ ਨੇ ਕਿ ਸ਼ਹਬਾਜ਼ ਗਿੱਲ ਸਾਹਿਬ, ਜਿਹੜੇ ਹਾਲਾਤ ਸਾਨੂੰ ਨਜ਼ਰ ਆ ਰਹੇ ਨੇ, ਸਾਨੂੰ ਤਾਂ ਲੱਗਦਾ ਪਾਕਿਸਤਾਨ ਦੇ ਵਿੱਚ ਕਦੇ ਕੋਈ ਇਲੈਕਸ਼ਨ ਇਹਨਾਂ ਸਿੱਧਾ ਹੋਣ ਹੀ ਨਹੀਂ ਦਿੱਤਾ, ਹਮੇਸ਼ਾ ਇਲੈਕਸ਼ਨ ਲੁੱਟਿਆ ਅਤੇ ਲੁੱਟ ਕੇ ਆਪਣੀ ਮਰਜ਼ੀ ਦੇ ਲੋਕਾਂ ਨੂੰ ਬਾਉਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਮੁਰਸ਼ਦ ਇਮਰਾਨ ਖਾਨ ਦਾ ਭਲਾ ਹੋਵੇ ਕਿ ਉਹਨੇ ਸਾਰੀ ਹਕੀਕਤ ਖੋਲ੍ਹ ਕੇ ਰੱਖ ਦਿੱਤੀ ਹੈ, ਅਤੇ ਸਲਾਮ ਹੈ ਖਾਨ ਨੂੰ ਕਿ ਉਹਨੇ ਕੌਮ ਨੂੰ ਜਗਾ ਦਿੱਤਾ ਹੈ ਅਤੇ ਕੌਮ ਨੂੰ ਦੱਸ ਦਿੱਤਾ ਹੈ ਕਿ ਬਈ ਇਹ ਇਲੈਕਸ਼ਨ ਕਿਵੇਂ ਹੁੰਦੇ ਨੇ, ਅਤੇ ਇਹ ਤਾਂ ਕਿ ਇਸ ਸਾਰੇ ਕੰਮ ਤੋਂ ਹੁਣ ਕੌਮ ਨੂੰ ਅਫਾਕਾ ਹੋਏਗਾ ਅਤੇ ਕੌਮ ਅੱਗੋਂ ਆਖੇਗੀ ਕਿ ਬਈ ਇਹ ਇਲੈਕਸ਼ਨ ਜਿਹੜਾ ਬੰਦੇ ਦੇ ਪੁੱਤਰਾਂ ਤਰ੍ਹਾਂ ਫਰੀ ਐਂਡ ਫੇਅਰ ਕਰਵਾਓ। ਇਹ ਗੱਲ ਤੁਹਾਡੀ ਸੱਚੀ ਹੈ। ਅਸੀਂ ਬਹੁਤੇ ਸਾਰੇ ਇਲੈਕਸ਼ਨ ਤੇ ਮਤਲਬ 1956 ਤੋਂ ਅਸੀਂ ਕਾਬੂ ਕੀਤਾ ਚੌਧਰੀ ਸਾਹਿਬ ਨੇ ਮੁਲਕ ਨੂੰ, ਉਸ ਤੋਂ ਬਾਅਦ 56 ਤੋਂ 56-58 ਦੇ ਵਿੱਚ ਆਈਨ ਮੁਅੱਤਲ ਕਰ ਛੱਡਿਆ ਸੀ। ਉਸ ਤੋਂ ਬਾਅਦ ਅਸੀਂ 1965 'ਚ ਪਹਿਲਾ ਇਲੈਕਸ਼ਨ ਜਿਹੜਾ ਗੈਰ ਜਮਾਤੀ ਔਰ ਗੈਰ ਜਮਾਤੀ ਕਹਿਤਾ ਬਲਦੀਆਤੀ ਇਲੈਕਸ਼ਨ ਕਰਾਇਆ ਸੀ, ਜਨਰਲ ਇਲੈਕਸ਼ਨ ਨਹੀਂ ਸੀ। ਪਹਿਲਾ ਇਲੈਕਸ਼ਨ ਅਸੀਂ ਜਾ ਕੇ 1970 'ਚ ਕਰਾਇਆ ਅਤੇ 71 'ਚ ਅਸੀਂ ਮੁਲਕ ਤੋੜ ਲਿਆ। ਉਹ ਜਿਹੜਾ 1970 ਦੇ ਦਸੰਬਰ 'ਚ ਪਹਿਲਾ ਇਲੈਕਸ਼ਨ ਕਰਾਇਆ। ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਫਿਰ ਭੁੱਟੋ ਸਾਹਿਬ ਵਾਲਾ ਇਲੈਕਸ਼ਨ ਹੋਇਆ, ਉਹਦੇ 'ਚ ਭੁੱਟੋ ਸਾਹਿਬ ਨੇ ਬਾਲੇ ਕੱਢ ਦਿੱਤੇ ਧਾਂਦਲੀ ਵਾਲੇ, ਅਤੇ ਫਿਰ ਚੱਲੀ ਇਹ ਕੰਮ। ਅਤੇ ਇਲੈਕਸ਼ਨ ਅਸੀਂ ਲੋਕਾਂ ਨੂੰ ਜਿਹੜਾ ਨਾ ਫਰੀ ਐਂਡ ਫੇਅਰ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। 2018 'ਚ ਵੀ RTS ਬਹਾ ਕੇ ਅਤੇ ਇਮਰਾਨ ਖਾਨ ਕੋਲੋਂ ਸੀਟਾਂ ਖੋਲ੍ਹੀਆਂ ਸਨ। ਇਹ ਸਾਡਾ ਪੁਰਾਣਾ ਕੰਮ ਹੈ, ਲੇਕਿਨ ਹੁਣ ਉਮੀਦ ਰੱਖੋ ਪੋਜ਼ੀਟਿਵਿਟੀ ਦੀ। ਅੱਛਾ ਜੀ, ਅਗਲਾ ਜਿਹੜਾ ਨਾ ਜੀ, ਇਹ ਹੁਣ ਸਾਨੂੰ ਤੁਹਾਡੇ ਨਾਂ ਦਾ ਨਹੀਂ ਜੀ ਪਤਾ, ਜਗ ਸੈਲ ਪੜ੍ਹ ਸਕਦੇ ਅਸੀਂ। ਇਹਨਾਂ ਕਿਹਾ ਜੀ ਸਤਿ ਸ੍ਰੀ ਅਕਾਲ, ਐਪਰੀਸ਼ੀਏਟ ਤੁਹਾਡੇ ਜਿਹੜਾ ਜਰਨਲਿਜ਼ਮ ਹੈ ਅਤੇ ਤੁਹਾਡੇ ਭਾਈ ਵਾਸਤੇ ਸਾਡੀਆਂ ਬੈਸਟ ਵਿਸ਼ੇਜ਼। ਇਹ ਮੇਰਾ ਖਿਆਲ ਇਹਨਾਂ ਨੇ ਉਸ ਪਾਸਿਓਂ ਬਾਰਡਰੋਂ ਪਾਰ ਜਿਹੜਾ ਨਾ ਇਹਨਾਂ ਨੇ ਇਹ ਸਾਨੂੰ ਪੈਗਾਮ ਭੇਜਿਆ। ਅੱਛਾ ਜੀ, ਅਗਲੀ ਜਿਹੜੀ ਚਿੱਠੀ ਪੱਤਰ ਹੈ ਉਹ ਸ਼ਹਿਨਾਜ਼ ਇਕਬਾਲ ਸਾਹਿਬਾ ਦਾ। ਉਹਨਾਂ ਕਿਹਾ ਜੀ, ਉਹ ਜਿਹੜਾ ਮੈਂ ਗਿਲਾਨੀ ਸਾਹਿਬ ਦੇ ਨਵਾਸੇ ਦੀ ਗੱਲ ਕੀਤੀ ਸੀ ਕਿ ਉਹਨੂੰ ਕੌਮ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ, ਉਹਨਾਂ ਕਿਹਾ ਉਹਨੂੰ ਐਕਚੁਅਲੀ ਪੂਰੀ ਕੌਮ ਨੂੰ ਉਹਨਾਂ ਕਿਹਾ ਜੀ ਪੂਰੀ ਕੌਮ 'ਚ ਹਰ ਬੰਦੇ ਨੂੰ ਉਹਨੂੰ ਅਲੱਗ-ਅਲੱਗ ਖਤ ਲਿਖਣਾ ਚਾਹੀਦਾ, ਪੂਰੀ ਕੌਮ ਦੇ ਹਰ ਬੰਦੇ ਨੂੰ ਪਾਕਿਸਤਾਨ 'ਚ। ਉਹਨਾਂ ਨੂੰ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ ਕਿ ਮੇਰੀ ਐਜੂਕੇਸ਼ਨ ਦਾ ਵੀ ਬੰਦੋਬਸਤ ਕੀਤਾ, ਫਿਰ ਮੇਰੀ ਪੂਰੀ ਫੈਮਿਲੀ ਨੂੰ ਇੱਥੇ ਜਹਾਜ਼ ਦੇ ਵਿੱਚ ਬਹਾ ਕੇ ਇੱਥੇ ਲੈ ਕੇ ਆਏ ਹੋ, ਅਤੇ ਔਰ ਦੂਸਰੇ ਪਾਸੇ ਪਾਕਿਸਤਾਨ ਦੇ ਵਿੱਚ ਬੱਚਿਆਂ ਨੂੰ ਨਾ ਐਜੂਕੇਸ਼ਨ ਹੈ ਨਾ ਬੇਸਿਕ ਰਾਈਟਸ ਨੇ, ਉਹ ਮਰ ਰਹੇ ਨੇ ਵਿਚਾਰੇ, ਉਹਨਾਂ ਨੂੰ ਰੋਟੀ ਪਾਣੀ ਪੂਰੀ ਨਹੀਂ ਹੋ ਰਹੀ, ਅਤੇ ਇਸ ਬੱਚੇ ਨੂੰ ਸਾਰਾ ਕੁਝ ਪਾਕਿਸਤਾਨ ਦੇ ਟੈਕਸ ਦੇ ਪੈਸਿਆਂ 'ਤੇ ਲੱਭਾ, ਅਤੇ ਇਹਨੂੰ ਵਾਕਿਆ ਹੀ ਜਿਹੜਾ ਨਾ ਜੀ ਉਹ ਸ਼ੁਕਰੀਆ ਅਦਾ ਕਰਨਾ ਚਾਹੀਦਾ। ਅੱਛਾ ਜੀ, ਅੱਗੋਂ ਇਹ ਸ਼ਰਮਾ ਜੀ ਨੇ ਦਿੱਲੀ ਤੋਂ ਕੀਤਾ ਸਾਨੂੰ ਕੌਮੈਂਟ। ਉਹਨਾਂ ਕਿਹਾ ਜੀ ਗਿੱਲ ਸਾਹਿਬ ਤੁਹਾਨੂੰ ਨਮਸਤੇ, ਮੈਂ ਦਿੱਲੀ ਤੋਂ ਤੁਹਾਡਾ ਵੀਲੌਗ ਵੇਖਦਾ ਅਤੇ ਬਹੁਤ ਪਸੰਦ ਵੀ ਕਰਦਾ। ਤੁਹਾਡੀ ਪੰਜਾਬੀ ਸੁਣ ਕੇ ਮੈਨੂੰ ਮੇਰੇ ਗ੍ਰੈਂਡ ਪੇਰੈਂਟਸ ਜਿਹੜੇ ਨੇ ਉਹ ਚੇਤੇ ਆਉਂਦੇ ਨੇ, ਮਤਲਬ ਆਪਣੇ ਦਾਦਾ ਦਾਦੀ ਜਾਂ ਨਾਨਾ ਨਾਨੀ। ਮੈਂ ਹੌਲੀ ਹੌਲੀ ਤੁਹਾਡੀ ਪੰਜਾਬੀ ਦੇ ਅੱਖਰ ਜਿਹੜੇ ਉਹ ਤੁਹਾਡੇ ਤੋਂ ਵੀਲੌਗ ਤੋਂ ਸਿੱਖ ਰਿਹਾ, ਪਿਕ ਕਰ ਰਿਹਾ ਉਹਨਾਂ ਨੂੰ, ਅਤੇ ਆਪਣੀ ਪੰਜਾਬੀ ਜਿਹੜੀ ਉਹਨੂੰ ਬਰਾਬਰ ਕਰ ਰਹੇ ਹਾਂ। ਰੱਬ ਤੁਹਾਨੂੰ ਹੋਰ ਤਰੱਕੀ ਬਖਸ਼ੇ। ਅਤੇ ਉਹਨਾਂ ਨਮਸਤੇ ਆਖਿਆ ਭਾਈ ਮੇਰੇ ਸ਼ਰਮਾ ਜੀ, ਅਸੀਂ ਇਸ ਵੇਲੇ ਬੜੇ ਰੌਲੇ 'ਚ ਪਏ ਹਾਂ ਭਾਈ ਜੀ। ਸਾਡਾ ਤਾਂ ਇੱਕ ਰਊਫ ਹਸਨ ਹੈ, ਅਤੇ ਉਹਨੇ ਵਲਾਇਤ ਦੇ ਵਿੱਚ ਕਿਸੇ ਬੰਦੇ ਦੇ ਨਾਲ ਜਿਹੜਾ ਥਿੰਕ ਟੈਂਕ 'ਚ ਕੰਮ ਕਰਦਾ ਸੀ, ਉਸ ਨਾਲ ਉਹਦਾ ਰਾਬਤਾ ਹੋ ਗਿਆ ਅਤੇ ਉਹਨਾਂ ਉਹਨੂੰ ਰਾਹ ਦਾ ਏਜੰਟ ਬਣਾ ਦਿੱਤਾ। ਹੁਣ ਵੇਖੋ, ਤੁਸੀਂ ਉੱਥੋਂ ਹਿੰਦੁਸਤਾਨ ਤੋਂ ਕੌਮੈਂਟ ਲਿਖਦੇ ਹੋ ਅਤੇ ਫਿਰ ਮੈਨੂੰ ਤਾਂ ਰਾਹ ਦਾ ਏਜੰਟ ਪੱਕਾ ਹੀ ਬਣਾ ਦੇਣਾ ਕਿ ਇਹ ਤਾਂ ਹਿੰਦੁਸਤਾਨ ਦੇ ਨਾਲ ਰਲ ਕੇ ਕੰਮ ਕਰਨ ਡਿਆ, ਅਤੇ ਇਸ ਦੀ ਥੋੜ੍ਹੀ ਜਿਹੀ ਮਿਹਰਬਾਨੀ ਕਰੋ। ਲੇਕਿਨ ਚਲੋ, ਇਹ ਤਾਂ ਇੱਕ ਮਜ਼ਾਕ ਹੈ, ਤੁਹਾਡਾ ਬਿਲਕੁਲ ਹੱਕ ਹੈ, ਤੁਸੀਂ ਵੀਲੌਗ ਵੇਖਦੇ ਹੋ ਤਾਂ ਤੁਸੀਂ ਬਿਲਕੁਲ ਲਿਖੋ ਜੀ, ਜੋ ਵੀ ਤੁਹਾਡਾ ਦਿਲ ਕਰਦਾ ਉਹ ਲਿਖੋ, ਕੌਮੈਂਟ ਲਿਖੋ। ਅੱਛਾ ਜੀ, PTI ਦੇ ਵਿੱਚ ਡਾਇਨੈਸਟੀਜ਼ ਵਾਲੇ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਅਲਾਓ ਨਹੀਂ ਹੋਣੇ ਚਾਹੀਦੇ, ਔਰ ਸਿਟਿੰਗ MNAs ਸੈਨੇਟਰਸ ਅਤੇ ਆਪਣੇ ਤੋਂ ਬਿਹਤਰ ਹਾਰਡ ਵਰਕਿੰਗ ਡੈਡੀਕੇਟਡ ਸਿੰਸੀਅਰ ਲੋਕਾਂ ਨੂੰ ਰਿਜ਼ਰਵ ਸੀਟਸ ਦੇ ਉੱਤੇ ਲੈ ਕੇ ਆਉਣ, ਡਰਟੀ ਕੰਪੇਨਸ ਨਾ ਚਲਾਉਣ, ਇਹੋ ਜਿਹੇ ਕੰਮ ਨਾ ਕਰਨ। ਵੇਖੋ, ਮੈਂ ਤੁਹਾਨੂੰ ਹੁਣੇ ਹੀ ਦੱਸ ਦਿੰਦਾ, ਇਹ ਮੇਰੀ ਜਿਹੜੀ ਮੌਤ ਹੈ ਨਾ ਇਸ ਕੰਮ ਤੋਂ ਵਾਕਿਆ ਹੋਣੀ ਹੈ ਸਿਆਸੀ।
ਮੇਰਾ ਸਿਆਸੀ ਸਫ਼ਰ ਇਸ ਕੰਮ ਤੋਂ ਮੁੱਕਣਾ ਹੈ। ਕਿਉਂਕਿ ਅਜੇ ਤਾਂ ਖਾਨ ਸਾਹਿਬ ਬਾਹਰ ਨੇ, ਅੰਦਰ ਨੇ ਜੇਲ੍ਹ 'ਚ। ਜਿਸ ਦਿਨ ਬਾਹਰ ਆਏ ਉਸ ਦਿਨ ਮੈਂ ਉਹਨਾਂ ਦੇ ਸਾਹਮਣੇ ਦਰਖਾਸਤ ਰੱਖਣੀ ਹੈ ਵੀ ਇਹ ਜਿਹੜੇ ਬੜੀ ਬੜੀ ਡਾਇਨੈਸਟੀਜ਼ ਨੇ ਔਰ ਇਹ ਅੱਗੋਂ ਆਪਣੇ ਨਿਆਣੇ ਵੀ ਲਾਂਚ ਕਰੀ ਆਉਂਦੇ ਨੇ ਔਰ ਸਾਰੇ ਕੰਮ ਕਰੀ ਆਉਂਦੇ ਨੇ, ਇਹਨਾਂ ਵਾਸਤੇ ਤਾਂ ਇਹ ਸਾਰਾ ਕੁਝ ਨਹੀਂ ਨਾ। ਮਿਡਲ ਕਲਾਸ ਦੇ ਲੋਕਾਂ ਦਾ ਵੀ ਹੱਕ ਹੈ ਅਤੇ ਉਹ ਇਹਨਾਂ ਨਾਲ ਜਿਸ ਵੇਲੇ ਡਾਂਗ ਸੋਟਾ ਹੋਣਾ ਤਾਂ ਮੈਨੂੰ ਪਤਾ ਇਹਨਾਂ ਸਾਰਿਆਂ ਮੇਰੇ ਪਿੱਛੇ ਪੈ ਜਾਣਾ। ਫਿਰ ਇਕੱਲਾ ਇਹ ਖਾਨ ਸਾਹਿਬ ਮੈਨੂੰ ਕਿੰਨਾ ਕੁ ਬਚਾਉਣਗੇ। ਅਤੇ ਇਸ ਲਈ ਮੈਨੂੰ ਲੱਗਦਾ ਵੀ ਇਹਨਾਂ ਮੈਨੂੰ ਤਾਂ ਲੰਮਿਆਂ ਪਾ ਲੈਣਾ ਉਸ ਵੇਲੇ, ਮੇਰਾ ਤਾਂ ਇਹਨਾਂ ਕੰਮ ਬਰਾਬਰ ਕਰ ਦੇਣਾ। ਲੇਕਿਨ ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈ ਵੀ ਮੇਰਾ ਇਹ ਕੰਮ ਬਰਾਬਰ ਕਰ ਦੇਣ ਜਾਂ ਨਾ ਕਰ ਦੇਣ, ਲੇਕਿਨ ਇਹ ਡਾਇਨੈਸਟਿਕ ਜਿਹੜੀ ਪੋਲੀਟਿਕਸ ਹੈ ਨਾ, ਇਹਦੇ ਖਿਲਾਫ ਮੈਂ ਆਵਾਜ਼ ਜ਼ਰੂਰ ਚੁੱਕਾਂਗਾ। ਮੈਂ ਸਿਰਫ ਖਾਨ ਸਾਹਿਬ ਦੇ ਬਾਹਰ ਆਉਣ ਦਾ ਇੰਤਜ਼ਾਰ ਕਰ ਰਿਹਾ ਕਿਉਂਕਿ ਇਸ ਵੇਲੇ ਤਾਂ ਮੇਰੀ ਗੱਲ ਕਿਸੇ ਸੁਣਨੀ ਵੀ ਨਹੀਂ। ਹੋਰ ਉਹ ਮੈਨੂੰ ਉਮੀਦ ਹੈ ਪੂਰੀ ਮੇਰੀ ਗੱਲ ਵੀ ਸੁਣਨਗੇ ਔਰ ਮੇਰਾ ਸਹਾਰਾ ਵੀ ਬਣਨਗੇ ਅਤੇ ਤੁਸੀਂ ਵੀ ਮੇਰਾ ਸਹਾਰਾ ਬਣੋਗੇ। ਇਹ ਮਿਡਲ ਕਲਾਸ ਦੇ ਲੋਕਾਂ ਦਾ ਵੀ ਹੱਕ ਹੈ ਇਸ ਮੁਲਕ ਦੇ ਉੱਤੇ। ਕੋਈ ਇੱਥੇ ਸਿਰਫ ਇਹ ਨਹੀਂ ਕਿ ਦਾਦੇ ਬਾਬਿਓਂ ਜਿਹੜੇ ਚੱਲੇ ਆ ਰਹੇ ਨੇ ਉਹਨਾਂ ਨੂੰ ਹੀ ਗਾਹ ਉਹਨਾਂ ਦੇ ਘਰਾਂ ਦੇ ਵਿੱਚ 4-4 10-10 ਸੀਟਾਂ ਦੇਣੀਆਂ ਨੇ ਅਤੇ ਉਹਨਾਂ ਦਾ ਟੱਬਰ ਦਾ ਕੋਈ ਨਿਆਣਾ ਰਹਿ ਨਾ ਜਾਏ ਜਿਹਨੂੰ ਅਸੀਂ ਮੈਂਬਰ ਕੌਮੀ ਅਸੈਂਬਲੀ ਅਤੇ ਮੈਂਬਰ ਪ੍ਰੋਵਿੰਸ਼ੀਅਲ ਅਸੈਂਬਲੀ ਨਹੀਂ ਬਣਾਉਣਾ। ਇਹ ਪਤਾ ਨਹੀਂ ਜਿਹੜੀਆਂ ਮਿਡਲ ਕਲਾਸ ਦੀਆਂ ਮਾਵਾਂ ਨੇ ਉਹ ਅੱਧੇ ਦਿਮਾਗ ਵਾਲੇ ਬੱਚੇ ਜੰਮਦੀਆਂ ਨੇ ਅਤੇ ਇਹਨਾਂ ਦੇ ਬੱਚੇ ਹੀ ਜਿਹੜੇ ਨੇ ਉਹਨਾਂ ਦੇ ਕੋਲ ਹੀ ਇਹ ਸਾਰਾ ਕੁਝ। ਦੇਖੋ ਨਾ ਗਿਲਾਨੀ ਸਾਹਿਬ 2 ਪੁੱਤਰ ਆਪਣੇ MNA ਬਣਵਾਈ ਫਿਰਦੇ ਨੇ, ਆਪ ਸੈਨੇਟਰ ਬਣੀ ਫਿਰਦੇ ਨੇ, ਬੇਟੀ ਨੂੰ ਵੀ ਉਹਨਾਂ ਨੇ ਕਿਸੇ ਨਾ ਕਿਸੇ ਕੰਮੇ ਲਾ ਦੇਣਾ। ਗਾਂ ਇਹ ਜਵਾਕ ਬੇਟੀ ਦਾ ਜਿਹੜਾ ਪੜ੍ਹ ਗਿਆ ਇਹਨੇ ਵੀ ਕਿਸੇ ਨਾ ਕਿਸੇ ਕੰਮੇ ਲੱਗਣਾ ਅਤੇ ਫਿਰ ਸਾਨੂੰ ਕਿਸੇ ਹੋਰ ਮੁਲਕ ਹੀ ਘੱਲ ਦਿਓ। ਮੇਰਾ ਮਤਲਬ ਸਾਨੂੰ ਦਾ ਮਤਲਬ ਜਿਹੜੀ ਆਮ ਆਵਾਮ ਹੈ। ਅਤੇ ਇਹਦੇ 'ਤੇ ਗੱਲ ਕਰਾਂਗੇ ਜੀ, ਪੂਰਾ ਇਹਦੇ ਉੱਤੇ ਪੂਰਾ ਜੋੜ ਪਾਵਾਂਗੇ। ਵਕਤ ਆਉਣ ਦਿਓ ਇਨਸ਼ਾਅੱਲਾ, ਤੁਹਾਡਾ ਮੈਨੂੰ ਸਾਥ ਚਾਹੀਦਾ ਹੋਏਗਾ ਉਸ ਵੇਲੇ। ਇੱਕ ਵਾਰੀ ਫੇਰ ਤੁਹਾਡੀਆਂ ਦੁਆਵਾਂ ਦਾ ਸ਼ੁਕਰੀਆ। ਮੈਨੂੰ ਦਿਓ ਇਜਾਜ਼ਤ। ਰੱਬ ਰਾਖਾ। ਅੱਲਾ ਹਾਫਿਜ਼।